ਜਿਹੜੀ ਅੱਜ ਦੀ ਨਸਲ ਆਂਦੀ ਹੈ ਨਾ ਵੀ ਅਸੀਂ ਬੜੇ ਤੇਜ਼ ਆ, ਅਸੀਂ ਬੜੇ ਸਿਆਣੇ ਆ, ਤੇ ਪਹਿਲੇ ਜਿਹੜੇ ਸਨ ਉਹ ਸਾਦਾ ਸਨ, ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਜਿੱਡੇ ਅਸੀਂ ਹੁਸ਼ਿਆਰ ਆ। ਇਹ ਸਪੈਸ਼ਲ ਗੱਲ ਉਹਨਾਂ ਵਾਸਤੇ ਵੀ। ਪਹਿਲੇ ਵਕਤਾਂ 'ਚ ਜੰਜਾਂ ਜਾਂਦੀਆਂ ਹੁੰਦੀਆਂ ਸਨ ਨਾ ਤੇ ਰਾਤ ਉੱਥੇ ਰਹਿੰਦੀਆਂ ਸਨ। ਉਹਨਾਂ ਨੇ ਕੁੜੀ ਵਾਲਿਆਂ ਨੇ ਸ਼ਰਤ ਹੀ ਰੱਖ ਦਿੱਤੀ ਕਿ 30 ਸਾਲ ਤੋਂ ਉੱਤੇ ਕੋਈ ਵੀ ਬੰਦਾ ਜੰਜ ਦੇ ਵਿੱਚ ਨਹੀਂ ਆ ਸਕਦਾ, ਕੋਈ ਬਜ਼ੁਰਗ ਤੁਹਾਡੇ ਨਾਲ ਨਾ ਆਵੇ, ਸਾਡੀ ਇਹ ਸ਼ਰਤ ਹੈ। ਉਹ ਸ਼ਰਤ ਰੱਖੀ ਗਈ। ਇਸੇ ਤਰ੍ਹਾਂ ਜਦੋਂ ਘਰੋਂ ਟੁਰਨ ਲੱਗੇ ਤੇ ਇੱਕ ਵਿੱਚੋਂ ਆਂਦਾ ਗੱਲ ਇਹ ਵੇ ਵੀ ਕਿਸੇ ਬਾਬੇ ਨੂੰ ਨਾਲ ਲੈ ਲਈਏ, ਕੋਈ ਗੱਲ 'ਚ ਆਪਾਂ ਫਸ ਵੀ ਸਕਨੇ ਆ, ਉੱਥੇ ਕੋਈ ਰੌਲਾ ਬਣ ਸਕਦਾ। ਉਹਨੇ ਇਸੇ ਤਰ੍ਹਾਂ ਨਾਲ ਕਿਸੇ ਸੰਦੂਕਾਂ ਸਦਾਕਾਂ 'ਚ ਲੁਕਾ ਕੇ ਤੇ ਇੱਕ ਬਜ਼ੁਰਗ ਨਾਲ ਲੈ ਲਏ। ਉਹ ਬਾਬੇ ਦੀ ਉਮਰ 60 ਕੁ ਸਾਲ ਸੀ। ਜਦੋਂ ਉੱਥੇ ਲੈ ਕੇ ਜਦੋਂ ਜਾ ਕੇ ਜੰਜ ਦਾ ਟਿਕਾ ਹੋ ਗਿਆ ਤਾਂ ਉਹਨਾਂ ਨੇ ਗਿਣੇ ਬੰਦੇ। ਉਹਨਾਂ ਆਖਿਆ ਵੀ 35 ਬੰਦੇ ਜੇ ਤੁਸੀਂ ਜੰਜ ਦੇ, ਅਸੀਂ 35 ਬੱਕਰੇ ਕਰਨੇ ਨੇ, ਤੁਹਾਨੂੰ 35 ਬੱਕਰੇ ਖਾਣੇ ਪੈਣੇ ਨੇ। ਉਸ ਤੋਂ ਬਾਅਦ ਨਿਕਾਹ ਹੋਇਆ ਤੇ ਫਿਰ ਕੁੜੀ ਟੁਰੇਗੀ। ਜਦੋਂ ਉਹਨਾਂ ਸ਼ਰਤ ਰੱਖਤੀ ਫਸ ਗਏ ਸਾਰੇ। ਹੁਣ ਵਿੱਚੋਂ ਇੱਕ ਆਂਦਾ ਯਾਰ ਉਹ ਜਿਹੜਾ ਬਾਬਾ ਆਪਾਂ ਨਾਲ ਆਂਦਾ ਸੀ ਉਹਨੂੰ ਹੀ ਪੁੱਛ ਲਈਏ ਕੋਈ ਸਿਆਣੀ ਗੱਲ। ਬਾਬੇ ਨੇ ਜਾ ਕੇ ਦੱਸਿਆ ਵੀ ਇੰਜ ਅਸੀਂ ਫਸ ਗਿਆ। ਬਾਬੇ ਆਖਿਆ ਵੀ ਜਾ ਕੇ ਉਹਨਾਂ ਅੱਗੇ ਆਪਣੀ ਸ਼ਰਤ ਰੱਖ ਦਿਓ ਵੀ ਇੱਕ ਟਾਈਮ 'ਚ ਇੱਕ ਹੀ ਬੱਕਰਾ ਕਰਨਾ ਜ਼ੀਬਾ, ਉਹਨੂੰ ਕਰਕੇ ਪਕਾਣਾ, ਉਹ ਖਾਵਾਂਗੇ ਅਸੀਂ, ਤੇ ਉਸ ਤੋਂ ਬਾਅਦ ਦੂਸਰਾ ਤੁਸੀਂ ਕਰਨਾ। ਉਹਨਾਂ ਵੀ ਇਸੇ ਤਰ੍ਹਾਂ ਹੀ ਕੀਤਾ। ਉਹ ਇੱਕ ਕਰਨ ਤੋਂ ਖਾ ਲੈਣ, ਇੱਕ ਕਰਨ ਤੇ ਖਾ ਲੈਣ। ਜਦੋਂ ਇਸੇ ਤਰ੍ਹਾਂ 30 ਕੁ ਤੇ ਪਹੁੰਚ ਗਏ ਨਾ, ਉਹਨਾਂ ਨੇ ਆਖਿਆ ਇਹਨਾਂ ਦੀ ਤਲਾਸ਼ੀ ਲਵੋ, ਇਹਨਾਂ ਦੇ ਵਿੱਚ ਜ਼ਰੂਰ ਕੋਈ ਬਾਬਾ ਜਾਂ ਸਿਆਣਾ ਬੰਦਾ, ਕਿਉਂਕਿ ਇੰਨੀ ਸਮਝ ਅੱਜ ਦੀ ਨਸਲ ਦੇ ਵਿੱਚ ਆ ਹੀ ਨਹੀਂ ਸੀ ਸਕਦੀ ਇਸ ਗੱਲ ਦੀ। ਇਹ ਸਪੈਸ਼ਲ ਉਹਨਾਂ ਵਾਸਤੇ ਵੀ ਜਿਹੜੇ ਆਂਦੇ ਨੇ ਵੀ ਅਸੀਂ ਫਸ ਗਏ ਹਾਂ, ਅਸੀਂ ਕਿਸੇ ਮੁਸ਼ਕਲ 'ਚੋਂ ਨਿਕਲ ਸਕਦੇ। ਮੈਂ ਨਾ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਨੇ, ਉਹ ਖੁਸ਼ਕਿਸਮਤ ਲੋਕ ਨੇ ਜਿਨ੍ਹਾਂ ਦੇ ਘਰਾਂ 'ਚ ਬਜ਼ੁਰਗਾਂ ਦਾ ਸਾਇਆ। ਉਹਨਾਂ ਨੂੰ ਪੁੱਛੋ ਤੁਹਾਨੂੰ ਹਰ ਮੁਸ਼ਕਲਾਂ ਦੇ ਵਿੱਚੋਂ ਨਿਕਲਣ ਦਾ ਕੋਈ ਨਾ ਕੋਈ ਹੱਲ ਆਸਾਨ ਜ਼ਰੂਰ ਦੱਸਣਗੇ।